ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ ਡੇਟ ਹੈਗੀ ਹੈ 27 ਸਤੰਬਰ 2016, 13 ਸੂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਕਿ ਜਦੋਂ ਕੋਈ ਵੀ ਵਿਚਾਰਧਾਰਾ, ਆਈਡੀਓਲੋਜੀ ਖਤਰਨਾਕ ਹੱਦ ਤੱਕ ਪਹੁੰਚਦੀ ਹੈ ਜੀ, ਤੇ ਫਿਰ ਉਸ ਦੇ ਪ੍ਰਭਾਵ, ਉਸ ਦੇ ਇਫੈਕਟ ਸਾਰੇ ਪਾਸੇ ਦੇਖਣ ਨੂੰ ਮਿਲਦੇ ਨੇ ਜੀ। ਨਾਜ਼ੀ ਵਿਚਾਰਧਾਰਾ ਜਿਹੜੀ ਕਿ 1920ਵਿਆਂ ਦੇ ਅਖੀਰ 'ਚ ਪਨਪੀ, 1930ਵਿਆਂ ਤੱਕ ਪਹੁੰਚਦਿਆਂ ਉਸ ਨੇ ਬੜਾ ਖਤਰਨਾਕ ਰੂਪ ਅਖਤਿਆਰ ਕੀਤਾ। ਨਤੀਜੇ ਵਜੋਂ ਸੈਕੰਡ ਵਰਲਡ ਵਾਰ ਔਰ ਇਹ ਸਾਰੇ ਸਮੇਂ ਦੌਰਾਨ ਕਰੋੜਾਂ ਲੋਕ ਦੂਸਰੀ ਸੰਸਾਰ ਜੰਗ ਔਰ ਨਾਜ਼ੀ ਵਿਚਾਰਧਾਰਾ, ਉਸ ਦੇ ਨਾਲ ਇਟਲੀ ਦੇ ਵਿੱਚ ਫਾਸ਼ਿਸਟ ਵਿਚਾਰਧਾਰਾ ਮੁਸੋਲਿਨੀ ਦੀ, ਇਹ ਸਾਰਿਆਂ ਨੇ ਫਿਰ ਕਿੰਨਾ ਨੁਕਸਾਨ ਕੀਤਾ ਜੀ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਅੱਜ ਭਾਰਤ ਦੇ ਵਿੱਚ RSS ਜਮਾਤ ਜਿਹੜੀ ਹੈ ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਜਥੇਬੰਦੀ ਹੈ ਜੀ, ਔਰ ਇਸ ਵਿਚਾਰਧਾਰਾ ਦਾ ਪ੍ਰਭਾਵ ਜਿਹੜਾ ਹੈ ਸਿਰਫ ਭਾਰਤ ਦੇ ਨਕਸ਼ੇ ਤੱਕ ਹੀ ਮਹਿਦੂਦ ਨਹੀਂ ਹੈ ਕਿ ਉੱਥੇ ਹਿੰਦੂਤਵੀਆਂ ਨੇ ਜਿਹੜੀ ਹੈ ਉਹ ਪੂਰਾ, ਜਿਹਨੂੰ ਕਹਿੰਦੇ ਨੇ ਕਿ ਪੂਰੀ ਸ਼ੈਤਾਨੀ ਦਾ ਉਹ ਨੰਗਾ ਨੱਚ ਰਹੇ ਨੇ, ਲੇਕਿਨ ਇਸ ਦੇ ਪ੍ਰਭਾਵ ਦੂਰ ਦੂਰ ਤੱਕ ਦਿਖਾਈ ਦੇ ਰਹੇ ਨੇ। ਔਰ ਅਮਰੀਕਾ, ਕੈਨੇਡਾ, ਇੰਗਲੈਂਡ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਵੀ ਜਿਹੜੀ ਹਿੰਦੂ ਵਿਚਾਰਧਾਰਾ ਵਾਲੇ ਲੋਕ ਨੇ, ਸਿੱਧੇ ਸਿੱਧੇ ਯੂਨੀਵਰਸਿਟੀਆਂ, ਕਾਲਜਾਂ 'ਚ ਹਿੰਦੂ ਫੈਡਰੇਸ਼ਨ ਦੇ ਨਾਂ ਥੱਲੇ, ਜਿਹੜਾ ਵਰਡ ਪਹਿਲਾਂ ਇੱਥੇ ਕਦੇ ਐਕਸੈਪਟੇਬਲ ਹੀ ਨਹੀਂ ਸੀ, ਇੰਡੀਅਨ ਦੇ ਥੱਲੇ ਆਪਣਾ ਉਹ ਸੌਫਟ ਹਿੰਦੂਤਵਾ ਤਾਂ ਜ਼ਰੂਰ ਹੁੰਦਾ ਸੀ, ਲੇਕਿਨ ਫਿਰ ਜਿਵੇਂ LA ਦੀਆਂ ਯੂਨੀਵਰਸਿਟੀਜ਼ ਦੇ ਵਿੱਚ RSS ਨੇ ਸਿੱਧੇ ਤੌਰ ਤੇ ਸਾਊਥ ਏਸ਼ੀਅਨ ਚੇਅਰਸ ਜਿਹੜੀਆਂ ਨੇ ਫੰਡ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਯੂਨੀਵਰਸਿਟੀਜ਼ ਦੇ ਪ੍ਰੋਫੈਸਰਸ ਨੇ ਹੀ ਅਪੋਜ਼ ਕੀਤਾ ਔਰ ਉਹ ਕੁਝ ਚੇਅਰਸ ਉਹਨਾਂ ਨੂੰ ਵਾਪਸ ਲੈਣੀਆਂ ਪਈਆਂ ਔਰ ਉਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਸੇ ਤਰੀਕੇ ਨਾਲ ਪਿੱਛੇ ਮੋਹਨ ਭਾਗਵਤ ਜਦੋਂ ਕਿ ਇੰਗਲੈਂਡ ਦੇ ਵਿੱਚ ਆਇਆ ਔਰ ਕਿਸ ਤਰੀਕੇ ਨਾਲ ਉਹਨੇ ਉੱਥੇ ਵੀ ਉਸ ਕਿਸਮ ਦੀ ਨਫ਼ਰਤ ਵਾਲੀ ਜਿਹੜੀ ਆਈਡੀਓਲੋਜੀ ਹੈ ਉਸ ਦਾ ਉਹਨੇ ਪ੍ਰਚਾਰ ਕੀਤਾ। ਔਰ ਇਹ ਕਿਤੇ ਨਾ ਕਿਤੇ ਹਰ ਥਾਂ ਦੇ ਉੱਤੇ ਇਸ ਵੇਲੇ ਤੁਸੀਂ ਦੇਖੋਗੇ ਕਿ ਜਿਨ੍ਹਾਂ ਦੇ ਵਿੱਚ ਪਹਿਲਾਂ ਇਹ ਨਜ਼ਰ ਨਹੀਂ ਸੀ ਆਉਂਦਾ, ਔਰ ਇਹ ਗੱਲ ਬਹੁਤ ਸਾਰੇ ਜਿਹੜੇ ਈਵਨ ਸੌਫਟਵੇਅਰ ਸੈਕਟਰ 'ਚ ਸਾਡੇ ਕੰਮ ਕਰਨ ਵਾਲੇ ਸਿੱਖ ਇੰਜੀਨੀਅਰ ਨੇ ਜਾਂ ਸੌਫਟਵੇਅਰ ਐਕਸਪਰਟ ਨੇ, ਉਹਨਾਂ ਦਾ ਵੀ ਕਹਿਣਾ ਹੈ ਕਿ ਵੀ ਅਸੀਂ ਅੱਗੇ ਮਹਿਸੂਸ ਕਰਦੇ ਸੀ ਕਿ ਜਿਹੜੇ ਸਾਊਥ ਇੰਡੀਅਨ ਓਰੀਜਨ ਦੇ ਹਿੰਦੂ ਸੀ, ਤਮਿਲਨਾਡੂ ਦੇ, ਕਰਨਾਟਕਾ ਦੇ ਜਾਂ ਤੇਲਗੂ ਸਪੀਕਿੰਗ ਆਂਧਰਾਈਟ, ਉਹਨਾਂ ਦੇ ਵਿੱਚ ਫਿਰਕੂਪਣਾ ਨਹੀਂ ਸੀ, ਉਹਨਾਂ ਦੇ ਵਿੱਚ ਜਿਹੜੀ ਹੈ ਕਮਿਊਨਲ ਫੀਲਿੰਗਸ ਨਹੀਂ ਸੀ। ਉਹਨਾਂ ਨਾਲ ਸਾਨੂੰ ਕੰਮ ਕਰਦੇ ਆ ਇਹ ਨਹੀਂ ਸੀ ਮਹਿਸੂਸ ਹੁੰਦਾ ਕਿ ਵੀ ਤੁਸੀਂ ਕਿਸੇ ਬਾਇਸਡ ਐਟਮੋਸਫੀਅਰ 'ਚ ਕੰਮ ਕਰ ਰਹੇ ਹੋ। ਪਰ ਉਹਨਾਂ ਦਾ ਵੀ ਕਹਿਣਾ ਹੈ ਵੀ ਪਿਛਲੇ ਕੁਝ ਸਾਲਾਂ ਤੋਂ ਉਸ ਐਟੀਟਿਊਡ ਦੇ ਵਿੱਚ ਬਹੁਤ ਤਬਦੀਲੀ ਹੈ ਔਰ ਉਹ ਵੀ ਬਿਲਕੁਲ ਉਸ ਕਿਸਮ ਦਾ ਇੱਕ ਸੂਡੋ ਪ੍ਰਾਈਡ ਆਪਣੇ ਹਿੰਦੂ ਹੋਣ 'ਚ ਲੈਂਦੇ ਨੇ ਔਰ ਦੂਸਰੀਆਂ ਜਿਹੜੀਆਂ ਅਕਲੀਅਤਾਂ ਔਰ ਦੂਸਰੇ ਜਿਹੜੇ ਜਿਹਨੇ ਉਹਨਾਂ 'ਚ ਈਵਨ ਦਲਿਤ ਵਰਗ ਵੀ ਹੈ ਉਹਨਾਂ ਪ੍ਰਤੀ ਉਹ ਹੁਣ ਬਾਇਸਡ ਹੁੰਦੇ ਨੇ। ਔਰ ਕਈ ਥਾਂ ਤੇ ਕਿਉਂਕਿ CEO ਜਾਂ ਸੌਫਟਵੇਅਰ ਜਿਹੜੀ ਹੈ ਫੀਲਡ ਦੇ ਵਿੱਚ ਇਹਨਾਂ ਦੀ ਝੰਡੀ ਹੈ ਤੇ ਉਹ ਕਈ ਵਾਰੀ ਉਹਨਾਂ ਨੂੰ ਜਿਹੜਾ ਮਿਸਟ੍ਰੀਟ ਵੀ ਕਰਦੇ ਨੇ ਜਾਂ ਕਈਆਂ ਨੂੰ ਜਿਹੜਾ ਉਹ ਨੌਕਰੀ ਦੇ ਉੱਤੇ ਵੀ ਉਹਨਾਂ ਦੇ ਸਵਾਲੀਆ ਨਿਸ਼ਾਨ ਲਾਇਆ। ਚਲੋ, ਇਹ ਇੱਕ ਪਾਰਟ ਇਹ ਹੈ ਕਿ ਇਹ ਵਿਚਾਰਧਾਰਾ, ਔਰ ਇਹ ਇਸ ਲਈ ਸੀ ਕਿ ਜਦੋਂ ਈਵਨ ਨਾਜ਼ੀ ਵਿਚਾਰਧਾਰਾ ਜਰਮਨ ਦੇ ਵਿੱਚ ਪੂਰੀ ਪ੍ਰਬਲ ਹੋ ਕੇ ਸੀ, ਉਦੋਂ ਅਮਰੀਕਾ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਤਬਕਾ ਹੈ ਉਹ ਉਹਨਾਂ ਦੇ ਨਾਲ ਸਿੰਪੈਥਾਈਜ਼ ਕਰਦਾ ਸੀ। ਔਰ ਜਦੋਂ ਤੁਸੀਂ ਅਮਰੀਕਨ ਹਿਸਟਰੀ ਦੇਖਦੇ ਹੋ, ਕੂ ਕਲੈਕਸ ਕਲਾਨ ਤਾਂ ਇੱਕ ਨੋਨ ਪਾਰਟ ਹੈ, ਲੇਕਿਨ ਅੰਡਰ ਕਰੰਟ ਜਿਹੜਾ ਹੈ ਉਹ ਬਹੁਤ ਵੱਡਾ ਸੀ, ਜਿਹੜਾ ਕਿ ਉਸ ਰੇਸਿਜ਼ਮ ਦੇ ਵਿੱਚ ਯਕੀਨ ਰੱਖਦਾ ਸੀ ਜਿਸ ਵਿਚਾਰਧਾਰਾ ਨੂੰ ਕਿ ਵਾਈਟ ਰੇਸ ਸੁਪੀਰੀਅਰ ਰੇਸ ਹੈ। ਔਰ ਉਹਦੇ ਉਸ ਪੀਰੀਅਡ 'ਚ ਕਿਸੇ ਦੀ ਇੱਕ ਕੋਟ ਸੀ ਕਿ all whites they write themselves as Americans, but to be a non-white means you will have to hyphenate yourself, ਯਾਨੀ ਤੁਸੀਂ ਕਹੋਗੇ ਜੀ ਅਫਰੀਕਨ ਅਮਰੀਕਨ
और से इंडियन अमेरिकन और पाकिस्तानी अमेरिकन और फलाना, उन्हें कहा ਜਿਹੜੇ ਵਾਈਟ ਨੇ ਦੇ ਉਹ ਤਾਂ ਅਮਰੀਕਨ ਨੇ, ਉਹਨਾਂ ਨੂੰ ਕੋਈ ਨਾਲ ਹਾਈਫਨ ਦੇ ਨਾਲ ਨਹੀਂ। ਇਹ ਇੱਕ ਵਿਅੰਗ ਸੀ ਦੱਸਣ ਦੇ ਲਈ ਕਿ ਅਲਟੀਮੇਟਲੀ ਜਿਹੜੀ ਅਮਰੀਕਾ ਦਾ ਅੰਡਰ ਕਰੰਟ ਹੈ ਉਹ ਕੀ ਹੈ। ਔਰ ਅਸੀਂ ਉਹ ਦੇਖਦੇ ਹਾਂ ਵੀ ਕਿਵੇਂ ਕੱਲ ਜਿਹੜੀ ਡਿਬੇਟ ਡੋਨਲਡ ਟਰੰਪ ਔਰ ਹਿਲਰੀ ਕਲਿੰਟਨ ਦੇ ਵਿਚਾਲੇ ਹੋਈ। ਬੇਸ਼ੱਕ ਡੋਨਲਡ ਟਰੰਪ ਨੇ ਆਪਣੇ ਆਪ ਨੂੰ ਬੜਾ ਕਾਬੂ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਅਲਟੀਮੇਟਲੀ ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਿਹਾ ਵਾਓ। ਜਿਸ ਕਿਸਮ ਦੇ ਐਂਗਲ ਸਾਹਮਣੇ ਆ ਰਹੇ ਸੀ ਔਰ ਜਿਸ ਕਿਸਮ ਦੀ ਚਰਚਾ ਸੀ, ਉਸਨੇ ਇਹ ਜਿਵੇਂ ਕਿ ਆਸਾਨ ਕੀਤਾ ਹੈ ਕਿ ਜੀ ਅਸੀਂ ਜਾਪਾਨ ਨੂੰ ਪ੍ਰੋਟੈਕਟ ਕਰ ਰਹੇ ਹਾਂ, ਜਰਮਨੀ ਨੂੰ ਕਰ ਰਹੇ ਹਾਂ, ਸਾਊਥ ਕੋਰੀਆ ਨੂੰ ਕਰ ਰਹੇ ਹਾਂ, ਸਾਊਦੀ ਅਰੇਬੀਆ ਨੂੰ ਕਰ ਰਹੇ ਹਾਂ, ਦੇ ਸ਼ੁੱਡ ਪੇ ਅਸ। ਕਦੇ ਇਹਨਾਂ ਦਾ ਹਿਸਾਬ ਕਿਤਾਬ ਲਾ ਲਓ ਵੀ ਇਹਨਾਂ ਨੇ ਕੀ ਉੱਥੋਂ ਲਿਆ ਇਹ ਸਾਰੇ ਪੀਰੀਅਡ 'ਚ, ਔਰ ਅੱਜ ਤੱਕ ਵੀ ਇਹ ਉੱਥੇ ਕੋਈ ਪ੍ਰੋਟੈਕਟ ਨਹੀਂ ਕਰ ਰਹੇ। ਇਹ ਤਾਂ ਉਹਨਾਂ ਦੇ ਉੱਤੇ ਉਹਨਾਂ ਨੇ ਕੰਟਰੋਲ ਰੱਖਿਆ ਹੋਇਆ ਔਰ ਉਹਨਾਂ ਨੂੰ ਜਿਹੜਾ ਹੈ 70 ਸਾਲ ਬਾਅਦ ਵੀ ਸਜ਼ਾ ਹੈ ਕਿ ਤੁਸੀਂ ਜਿਹੜਾ ਹੈ ਕਦੇ ਜੰਗ ਮਚਾਇਆ ਸੀ। ਸੋ ਇੱਥੇ ਵੀ ਉਹ ਜਿਹੜਾ ਨਾਜ਼ੀ ਥਾਟ ਦਾ ਜਾਂ ਵਾਈਟ ਸੁਪਰੀਮਿਸਟ ਕਰੰਟ ਹੈ ਉਹ ਹੈ। ਲੇਕਿਨ ਮੈਂ ਜਿਸ ਕਰਕੇ ਇਸ ਸੈਗਮੈਂਟ ਦੇ ਵਿੱਚ ਬਿਗਨਿੰਗ 'ਚ ਇਹ ਗੱਲ ਕੀਤੀ, ਹਾਲਾਂਕਿ ਟੌਪਿਕ ਆਫ ਡਿਸਕਸ਼ਨ ਡਿਫਰੈਂਟ ਹੈ ਜੀ, ਜਿਹੜੀ ਖਬਰ ਹਿਊਸਟਨ ਤੋਂ ਓਰੀਜਿਨੇਟ ਹੋਈ ਔਰ ਆਲਮੋਸਟ ਜਦੋਂ ਕਿ ਡਿਬੇਟ ਸ਼ੁਰੂ ਹੋਣ ਵਾਲੀ ਸੀ ਉਸ ਤੋਂ ਪਹਿਲਾਂ ਹੀ ਇਹ ਸਾਰਾ ਪਾਰਟ ਸੀ ਕਿ ਹਿਊਸਟਨ ਦੇ ਵਿੱਚ ਨਾਥਨ ਦੇਸਾਈ ਨਾਂ ਦੇ ਇੱਕ ਗੁਜਰਾਤੀ ਹਿੰਦੂ ਨੇ ਜੋ ਆਪਣੀ ਹੈਂਡਗਨ ਔਰ ਸਬ ਮਸ਼ੀਨ ਗਨ ਦੇ ਨਾਲ ਇੱਕ ਮਾਲ ਦੇ ਵਿੱਚ ਜਾ ਕੇ 6 ਬੇਗੁਨਾਹ ਲੋਕਾਂ ਨੂੰ ਮਾਰ ਮੁਕਾਇਆ ਔਰ 3 ਨੂੰ ਜ਼ਖਮੀ ਕੀਤਾ ਜੀ। ਹੁਣ ਜ਼ਾਹਰ ਹੈ ਬਹੁਤ ਸਾਰਾ ਇਸ ਕਿਸਮ ਦਾ ਅਮਰੀਕਾ ਦੇ ਵਿੱਚ ਗਨਜ਼ ਹਰ ਇੱਕ ਦੇ ਹੱਥ 'ਚ ਆਈਆਂ ਹੋਈਆਂ ਨੇ, ਬਹੁਤ ਕੁਝ ਹੁੰਦਾ ਔਰ ਇਹਨੂੰ ਜਿਹੜੇ ਮਾਰੇ ਗਏ ਉਹਨਾਂ ਨਾਲ ਹਮਦਰਦੀ ਪ੍ਰਗਟ ਹੁੰਦੀ ਹੈ। ਫਿਰ ਗਨ ਕੰਟਰੋਲ ਹੋਏ ਨਾ ਹੋਏ ਇਹਦੇ ਉੱਤੇ ਡਿਬੇਟ ਸ਼ੁਰੂ ਹੋ ਜਾਂਦੀ ਹੈ। ਪਰ ਜਿਹੜੀ ਗੱਲ ਨੇ ਮੈਨੂੰ ਇਸ ਸਾਰੀ ਨਾਜ਼ੀਜ਼ਮ ਦੀ ਔਰ ਇਹ ਹਿੰਦੂਤਵੀ ਨਾਜ਼ੀਜ਼ਮ ਦੇ ਨਾਲ ਜੋੜਨ ਲਈ ਮਜਬੂਰ ਕੀਤਾ ਹੈ। ਇਹ ਬੇਸ਼ੱਕ ਇਹਨੂੰ ਕਿਹਾ ਗਿਆ ਬਾਅਦ ਦੇ ਵਿੱਚ, ਉਹਦੇ ਪਿਓ ਨੇ ਕਿਹਾ ਜੀ ਵਕੀਲ ਸੀ ਇਹ ਕਿ ਇਹਦੀ ਪ੍ਰੈਕਟਿਸ ਫੇਲ ਹੋ ਗਈ, ਕੰਪਨੀ ਫੇਲ ਹੋ ਗਈ, ਦਿਮਾਗੀ ਤੌਰ ਤੇ ਉਹ ਤਾਂ ਹੁੰਦਾ ਹੀ ਹੈ, ਮਾਰਦਾ ਉਹੀ ਹੈ ਜਿਹੜਾ, ਜਾਂ ਮਰਦਾ ਉਹੀ ਹੈ ਜਿਹੜਾ ਦਿਮਾਗੀ ਖਰਾਬ ਹੈ। ਉਹਦੇ ਲਈ ਕੋਈ ਮੈਡੀਕਲ ਐਗਜ਼ਾਮੀਨੇਸ਼ਨ ਦੀ ਤਾਂ ਲੋੜ ਹੁੰਦੀ ਨਹੀਂ, ਮਰ ਗਏ ਨੇ ਤਾਂ ਦੱਸਣਾ ਨਹੀਂ ਹੈ, ਪਰ ਨਿਕਲ ਆਉਂਦਾ ਜੀ ਕਿ ਇਹ ਸੀ। ਲੇਕਿਨ ਜਿਹੜੀ ਗੱਲ ਨੇ ਮੇਰਾ ਧਿਆਨ ਖਿੱਚਿਆ ਔਰ ਉਹ ਦੱਸਦਾ ਹੈ ਕਿ ਵੀ ਕਿਵੇਂ ਪ੍ਰੀਵੈਲੈਂਟ ਹੈ ਇਹ ਗੱਲ ਜਿਹੜੀ ਹੈ। ਉਹਦੇ 'ਚ ਮਾਰਨ ਵਾਲੇ ਇਸ ਬੰਦੇ ਨੇ, ਨਾਥਨ ਦੇਸਾਈ ਕਾਤਲ ਨੇ, ਇਸ ਨੇ ਨਾਜ਼ੀ ਜਿਹੜੀ ਹੈ ਉਹ ਯੂਨੀਫਾਰਮ ਪਾਈ ਹੋਈ ਸੀ ਜਿਸ ਦੇ ਉੱਤੇ ਸਵਸਤਿਕਾ ਲੱਗਾ ਹੋਇਆ ਸੀ ਜੀ। ਹੁਣ ਇੱਕ ਗੱਲ ਟੋਬਾ ਟੇਕ ਸਿੰਘ ਸ਼ਾਇਦ ਨਾਂ ਦੇ ਥੱਲੇ ਇੱਕ ਬੜੀ ਪਪੂਲਰ ਕਹਾਣੀ ਜਿਹੜੀ ਦੋਨੋਂ ਪਾਸੇ ਅੱਜ ਵੀ ਕਲਾਸਿਕ ਸਟੋਰੀ ਦੇ ਤੌਰ ਤੇ ਦੁਹਰਾਈ ਜਾਂਦੀ ਹੈ, ਉਹ ਬੇਸਡ ਹੀ ਇਸ ਗੱਲ ਦੇ ਉੱਤੇ ਸੀ ਕਿ ਜਦੋਂ ਪਾਰਟੀਸ਼ਨ ਹੁੰਦੀ ਹੈ ਔਰ ਜਿਹੜੇ ਪਾਗਲਖਾਨੇ ਵਿਚਲੇ ਪਾਗਲ ਨੇ ਜਿਨ੍ਹਾਂ ਦੇ ਵਿੱਚ ਸਿੱਖ ਨੇ, ਮੁਸਲਮਾਨ ਨੇ, ਹਿੰਦੂ ਨੇ, ਉਹ ਪਾਗਲ ਵੀ ਕਿਵੇਂ ਜਿਹੜੇ ਨੇ ਆਪਣੀਆਂ ਸਾਈਡਸ ਲੈਂਦੇ ਨੇ ਕਿ ਵੀ ਜਿਹੜੇ ਮੁਸਲਮਾਨ ਨੇ ਉਹ ਪਾਕਿਸਤਾਨ ਲਈ ਹੈ, ਸਿੱਖ ਮਾਸਟਰ ਤਾਰਾ ਸਿੰਘ ਦਾ ਪੈਰੋਕਾਰ ਬਣ ਕੇ ਦੂਜਾ ਕਰਦਾ ਹੈ, ਉਹ ਪਾਗਲ ਨੇ। ਔਰ ਉਹ ਬਿਊਟੀਫੁਲੀ ਅੱਜ ਵੀ ਉਹਦੇ ਤੇ ਡਰਾਮੇ ਸਟੇਜ ਹੁੰਦੇ ਨੇ ਔਰ ਦੂਸਰਾ ਹੁੰਦਾ। ਔਰ ਜਿਹੜਾ ਇੱਕ ਸਿੱਖ ਕਰੈਕਟਰ ਹੈ ਉਹਦਾ ਆਪਣਾ ਜਿਹੜਾ ਪਿੰਡ ਜਾਂ ਇਲਾਕਾ ਸੀ ਉਹ ਟੋਬਾ ਟੇਕ ਸਿੰਘ ਸੀ, ਆ ਜੋ ਡਿਸਟ੍ਰਿਕਟ ਹੈ ਪਾਕਿਸਤਾਨ ਦੇ ਵਿੱਚ। ਲੇਕਿਨ ਇਹ ਮੈਂ ਇਸ ਲਈ ਟੋਬਾ ਟੇਕ ਸਿੰਘ ਨੂੰ ਕੋਟ ਕੀਤਾ ਹੈ ਕਿ ਇਹ ਜਦੋਂ ਤੁਸੀਂ ਕਹੋ ਜੀ ਇੱਕ ਪਾਗਲ ਵਕੀਲ ਜਿਹੜਾ ਨਾਜ਼ੀ ਯੂਨੀਫਾਰਮ ਪਾ ਕੇ ਸਵਸਤਿਕਾ ਲਾ ਕੇ ਉਹਨੇ ਬੇਗੁਨਾਹ ਮਾਰ ਦਿੱਤੇ, ਕਹਿਣ ਨੂੰ ਤਾਂ ਉਹ ਪਾਗਲ ਹੈ ਔਰ ਜ਼ਾਹਰ ਹੈ ਵੀ ਪਾਗਲ ਨੂੰ ਤੁਸੀਂ ਕਹੋਗੇ ਜੀ ਕਿਉਂਕਿ ਮੈਂਟਲ ਸਿਕਨੈਸ ਜੀ। ਪਰ ਇਹ ਗੱਲ ਦੱਸਦੀ ਹੈ ਕਿ ਵੀ ਈਵਨ ਜਿਹੜੀ ਜਦੋਂ ਕੋਈ ਨਫ਼ਰਤ ਤੁਸੀਂ ਫੈਲਾਣੀ ਸ਼ੁਰੂ ਕਰਦੇ ਹੋ ਤੇ ਉਹ ਪਾਗਲਾਂ ਵਿੱਚ ਵੀ ਪਹੁੰਚ ਜਾਂਦੀ ਜੀ। ਔਰ ਇਹ ਜਿਹੜਾ ਪਾਰਟ ਹੈ ਔਰ ਉੱਥੇ ਜੋ ਦਬਦਬਾ ਇਸ ਵੇਲੇ ਹਿੰਦੂਤਵਾ ਦਾ ਹੈ ਔਰ ਜਿਹੜਾ ਟੌਪਿਕ ਇਨ ਡਿਸਕਸ਼ਨ ਅੱਜ ਸਾਰੇ ਮੀਡੀਆ ਚਰਚਾ 'ਚ ਹੈ ਕਿ ਹੁਣ ਇੰਡੀਆ ਪਾਕਿਸਤਾਨ ਦਾ ਮੋਸਟ ਫੇਵਰਡ ਨੇਸ਼ਨ ਸਟੇਟਸ ਜਿਹੜਾ ਕਿ 1996 ਚ ਇੰਡੀਆ ਨੇ ਯੂਨੀਲੈਟਰਲੀ ਦਿੱਤਾ ਔਰ ਕੋਈ ਆਸਾਨ ਨਹੀਂ ਕੀਤਾ। ਇਹ WTO ਦੇ ਥੱਲੇ ਮੈਂਬਰ ਨੇ ਇੰਡੀਆ ਵੀ, ਪਾਕਿਸਤਾਨ ਵੀ, ਇਹ ਉਹਨਾਂ ਨੇ ਦਿੱਤਾ, ਪਾਕਿਸਤਾਨ ਨੇ ਅਜੇ ਤੱਕ ਨਹੀਂ ਦਿੱਤਾ। ਹਾਲਾਂ ਇਹਦੇ ਚੋਂ ਕੋਈ ਬਹੁਤ ਕੁਝ ਨਿਕਲਦਾ ਵੀ ਨਹੀਂ ਹੈ ਔਰ ਮੈਂ ਕੁਇਕਲੀ ਇਸ ਵੱਲ ਨਜ਼ਰ ਦੌੜਾ ਦਿਆਂ ਇਸ ਤੋਂ ਕਰਨ ਤੋਂ ਪਹਿਲਾਂ ਕਿ ਇਹ ਸਵਾਲ ਪੁੱਛਿਆ ਜਾ ਰਿਹਾ ਔਰ ਅਕਸਰ ਜਦੋਂ ਵੀ ਤੁਸੀਂ ਕਿਸੇ ਸਿਚੁਏਸ਼ਨ ਦਾ ਐਨਾਲਿਸਿਸ ਕਰਦੇ ਹੋ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ
ਔਰ ਤੁਸੀਂ ਦੇਖੋਗੇ ਕਿ ਹੁਣ ਉੜੀ ਹਮਲਾ UN ਜਨਰਲ ਅਸੈਂਬਲੀ ਸੁਸ਼ਮਾ ਸਵਰਾਜ ਨੇ ਕੀ ਕਿਹਾ, ਫਿਰ ਹੁਣ ਇਹ ਕੰਪੈਰੀਜ਼ਨ ਕਿ ਜੀ ਸੁਸ਼ਮਾ ਸਵਰਾਜ ਨੇ ਪਰਛੇ ਉਡਾਤੇ, ਦੂਸਰਾ ਫਿਰ ਆ ਗਿਆ ਜੀ ਮੋਦੀ ਨੇ ਸੱਦ ਲਈ ਮੀਟਿੰਗ ਕਿ ਇੰਡਸ ਵਾਟਰ ਟ੍ਰੀਟੀ ਬਾਰੇ ਦੇਖੋ ਜੀ ਖੂਨ ਔਰ ਪਾਣੀ ਇੱਕ ਸਾਥ ਨਹੀਂ ਬਹਿ ਸਕਦਾ, ਉਹ ਖੜਾ ਕਰ ਲਿਆ। ਉਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਔਰ ਖੁਦ ਵੀ ਉਹਨੇ ਬਲੋਚਿਸਤਾਨ ਦਾ ਇਸ਼ੂ ਖੜਾ ਕਰਤਾ। ਹੁਣ ਮੋਸਟ ਫੇਵਰਡ ਨੇਸ਼ਨ ਸਟੇਟਸ ਦੀ ਗੱਲ ਕਿ ਜੀ ਅਸੀਂ ਇਸ ਬਾਰੇ ਵਿਚਾਰ ਕਰਾਂਗੇ। ਹੁਣ ਕੁੱਲ ਮਿਲਾ ਕੇ ਤੁਸੀਂ ਦੇਖੋਗੇ ਕਸ਼ਮੀਰ ਖਬਰਾਂ ਚੋਂ ਗਾਇਬ ਹੋ ਗਿਆ। ਹੁਣ ਉਹੀ ਜਿਹੜਾ ਮੀਡੀਆ ਉਸ ਕਸ਼ਮੀਰ ਇਹ ਨਹੀਂ ਹੈ ਵੀ ਕਸ਼ਮੀਰ 'ਚ ਸ਼ਾਂਤੀ ਹੋ ਗਈ, ਚੁੱਪੀ ਹੋ ਗਈ, ਜਾਂ ਲੋਕ ਜਿਹੜੇ 2.5 ਮਹੀਨੇ ਪਹਿਲਾਂ ਤੱਕ ਸੜਕਾਂ ਤੇ ਸੀ, ਇੱਕ ਅੱਧੀ ਖਬਰ ਜੇ ਤੁਸੀਂ ਉਹਨਾਂ ਦੇ ਕੋਈ ਲੋਕਲ ਸੋਰਸ ਦੇਖੋ ਤੇ ਅੱਜ ਵੀ ਪਿਛਲੇ 24 ਘੰਟੇ ਦੇ ਵਿੱਚ 2 ਜਿਹੜੇ ਮਾਰੇ ਗਏ ਉਹਨੂੰ ਐਕਸੀਡੈਂਟ ਬਣਾ ਦਿੱਤਾ ਕਿ ਜੋ ਪੱਥਰ ਸਟੋਨ ਥਰੋਇੰਗ ਡਾਈਡ ਇਨ ਐਕਸੀਡੈਂਟ। ਸੋ ਲੇਕਿਨ ਫਿਰ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇੱਕ ਪਾਰਟ ਜਿਹੜਾ ਉਹਨਾਂ ਨੇ ਸਕਸੈਸਫੁਲੀ ਕਾਫੀ ਹੱਦ ਤੱਕ ਅਟੇਨ ਕੀਤਾ ਉਹ ਸੀ ਕਿ ਕਸ਼ਮੀਰ ਤੋਂ ਜਿਹੜੇ ਆ ਧਿਆਨ ਉਹ ਹਟਾ ਕੇ ਔਰ ਉੜੀ ਹਮਲੇ ਦੀ ਆੜ ਦੇ ਵਿੱਚ ਪਾਕਿਸਤਾਨ ਦੇ ਨੂੰ ਜਿਹੜਾ ਉਹ ਕਟਹਿਰੇ 'ਚ ਲਿਆ ਕੇ ਖੜਾ ਕਰਨਾ। ਔਰ ਜਿਵੇਂ ਅੱਜ ਦੂਸਰੀ ਵਾਰ ਇੰਡੀਅਨ ਫੋਰਨ ਆਫਿਸ ਨੇ ਪਾਕਿਸਤਾਨ ਦੇ ਐਮਬੈਸਡਰ ਦਿੱਲੀ 'ਚ ਮਿਸਟਰ ਬਾਸਿਤ ਨੇ ਉਹਨਾਂ ਨੂੰ ਦੁਬਾਰਾ ਤਲਬ ਕੀਤਾ। ਉਹਨਾਂ ਨੇ ਕਿਹਾ ਜੀ ਕਿ ਅਸੀਂ ਤੁਹਾਨੂੰ ਹੁਣ ਸਬੂਤ ਦੇ ਰਹੇ ਹਾਂ, ਇਹ 2 ਗਾਈਡ ਲੋਕਲ ਉੜੀ ਦੇ ਲੋਕਾਂ ਨੇ ਫੜਾਏ ਨੇ ਜਿਨ੍ਹਾਂ ਨੇ ਹਮਲਾਵਰਾਂ ਨੂੰ ਜਿਹੜਾ ਉਹ ਰਸਤਾ ਦਿੱਤਾ ਸੀ, ਉਹ ਲੈ ਕੇ ਆਏ ਸੀ ਉਹਨਾਂ ਦੇ ਕੈਂਪ ਦੇ ਤੱਕ। ਫਿਰ ਉਹਨਾਂ ਨੇ ਕਿਹਾ ਜੀ ਐਡਰੈਸ ਮੁਜ਼ੱਫਰਾਬਾਦ ਦੇ ਮਰਨ ਵਾਲੇ ਇੱਕ ਦੇ ਪਿਓ ਦਾ ਨਾਂ ਇਹ ਹੈ, ਉਹ ਮੁਜ਼ੱਫਰਾਬਾਦ ਦੇ ਫਲਾਂ ਪਿੰਡ ਦਾ ਤੇ ਇਹ ਔਰ ਦੇਖ ਲਓ ਜੀ ਹੁਣ ਅਸੀਂ ਸਬੂਤ ਵੀ ਦੇ ਦਿੱਤੇ ਨੇ ਕਿ ਇਹ ਤੁਹਾਡਾ ਕੰਮ ਹੈ। ਸੋ ਸਬੂਤ ਤਾਂ ਤੁਸੀਂ 2 ਘੰਟੇ ਬਾਅਦ ਹੀ ਦੇ ਦਿੱਤੇ ਸੀ, ਜਦੋਂ ਕਿ ਤੁਸੀਂ ਬਿਨਾਂ ਕੋਈ ਅਜੇ ਤੁਸੀਂ ਆਪਣੇ ਮਰੇ ਫੌਜੀ ਵੀ ਨਹੀਂ ਸੀ ਗਿਣੇ ਤੇ ਤੁਸੀਂ ਕਿਹਾ ਸੀ ਜੀ ਕਿ ਇਹ ਫਲਾਂ ਜਥੇਬੰਦੀ ਨੇ ਕੀਤਾ ਔਰ ਪਸ਼ਤੋ ਚ ਮਿਲਿਆ ਤੇ ਇੰਡੀਆ ਦੇ। ਹੁਣ ਤੁਹਾਡੇ ਕਿਹੜੇ ਸਬੂਤ? ਜਦੋਂ ਸਾਡੇ ਮਿੱਤਰ ਮਿਸਟਰ ਸ਼ੇਖ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਜਦੋਂ ਟੂ ਮਚ ਐਵੀਡੈਂਸ ਹੋਏ ਨਾ ਔਰ ਟੂ ਕੁਇਕ ਹੋਏ ਤਾਂ ਸਮਝੋ ਕਿ ਵੀ ਇਹ ਸ਼ੱਕੀ ਕੰਮ ਹੈ। ਸੋ ਇਹ ਟੂ ਮਚ ਐਵੀਡੈਂਸ ਇਹਨਾਂ ਨੂੰ ਹੁਣ 22 ਸਤੰਬਰ ਤੱਕ ਪਹੁੰਚਦੇ ਆ, ਇਹਨਾਂ ਨੂੰ ਹੁਣ ਐਵੀਡੈਂਸ ਵੀ ਮਿਲ ਗਏ, ਐਡਰੈਸ ਵੀ ਘਰ ਦਾ ਆ ਗਿਆ, ਪਿੰਡ ਵਾਲਿਆਂ ਨੇ ਗਾਈਡ ਵੀ ਫੜ ਕੇ ਹਵਾਲੇ ਕਰ ਦਿੱਤੇ। ਗਾਈਡ ਵੀ ਜਿਹੜੇ ਨੇ ਉਹ ਵਿਚਾਰੀਆਂ ਸਿਟਿੰਗ ਡਕ ਸੀਗੀਆਂ, ਉਹ ਖੱਬੇ ਸੱਜੇ ਨਹੀਂ ਗਏ, ਉੱਥੇ ਬੈਠੇ ਰਹੇ ਚੁੱਪ ਕਰਕੇ ਇੰਡੀਆ ਦੇ ਹੈਂਡ। ਸੋ ਕੁੱਲ ਹਾਲਾਂਕਿ ਜੇ ਕੱਲ ਨੂੰ ਕੋਈ ਇਹ ਵੀ ਕਹੇ ਕਿ ਜੀ ਉਹ ਸਰਹੱਦ ਪਾਰ ਤੋਂ ਆਏ, ਸਰਹੱਦ ਪਾਰ ਤੋਂ ਇਹਨਾਂ ਦੇ ਕਿਹੜੇ ਕਨੈਕਸ਼ਨ ਨਹੀਂ ਨੇ ਜਿਸ ਅੰਦਾਜ਼ 'ਚ ਇਹਨਾਂ ਨੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਕਸ਼ਮੀਰ ਸਿੰਘ ਜਿਹੜਾ 35 ਸਾਲ ਪਾਕਿਸਤਾਨ ਦੀ ਜੇਲ੍ਹ 'ਚ ਰਹਿਣ ਤੋਂ ਬਾਅਦ ਜਸੂਸੀ ਦੇ ਮਾਮਲਿਆਂ 'ਚ ਜਦੋਂ ਉਹਨੂੰ ਭਾਰਤ ਦੇ ਭੇਜਿਆ ਵਾਪਸ, ਬੜਾ ਉਹਦਾ ਸਵਾਗਤ ਕੀਤਾ, ਲਾਰਜੈਸਟ ਲੌਂਗੈਸਟ ਟਰਮ ਸਰਵ ਕਰਨ ਵਾਲਾ। ਔਰ ਇਹ ਤੁਸੀਂ ਇੰਟਰਵਿਊ ਕੱਢ ਲਓ ਉਹਦੇ ਕਸ਼ਮੀਰ ਸਿੰਘ ਦੇ, ਉਹਨੇ ਕਿਹਾ ਕਿ ਜੀ ਜਦੋਂ ਸਾਨੂੰ ਇਹਨਾਂ ਨੇ ਭੇਜਿਆ ਜਿਸ ਕੰਮ ਲਈ ਅਸੀਂ ਉਹ ਕੀਤੇ ਵੀ, ਪਰ ਫੜੇ ਜਾਣ ਤੋਂ ਬਾਅਦ ਸਾਲ 2 ਸਾਲ ਇਹਨਾਂ ਨੇ ਸਾਨੂੰ ਜਿਹੜਾ ਉਹ ਤਨਖਾਹ ਘਰ ਪਹੁੰਚਾਈ, ਉਸ ਤੋਂ ਬਾਅਦ ਸਾਡੀ ਸਾਰ ਹੀ ਨਹੀਂ ਲਈ। ਫਿਰ ਉਹਨੇ ਕਿਹਾ ਜੀ ਦੇਖੋ ਅਸੀਂ ਇਹਨਾਂ ਦੀ ਖਾਤਰ ਆਪਣੀ ਸੁਨਨਤ ਵੀ ਕਰਵਾਈ, ਮਜ਼ਹਬ ਛੱਡਿਆ, ਉਹਦਾ ਐਗਜ਼ੈਕਟ ਇਹੀ ਸ਼ਬਦ ਸੀ, ਮੈਂ ਨਮਾਜ਼ਾਂ ਸਿੱਖੀਆਂ 5 ਵੇਲੇ ਦੀਆਂ, ਗਏ ਅਸੀਂ ਸਰਵ ਕੀਤਾ। ਬਾਅਦ ਚ ਉਹਦੇ ਆਣਾ ਬੰਦ ਹੋ ਗਈ ਕੋਈ ਵੀ ਗੱਲ। ਫਿਰ ਉਹਦੇ ਆ ਗਿਆ ਜੀ ਉਹਦੇ ਘਰ ਚ ਉਹਨੂੰ ਉਹਨਾਂ ਨੇ ਟਰੈਕਟਰ ਲੈ ਦਿੱਤਾ, ਬਿਜਲੀ ਦੀ ਮੋਟਰ ਲੱਗ ਗਈ ਹੈ, ਫਲਾਣਾ ਹੋ ਗਿਆ। ਉਹਨਾਂ ਨੇ ਕਿਹਾ ਜੀ ਇਹ ਤਾਂ ਸਾਰੇ ਭੇਦ ਉਗਲੇ। ਸੋ ਮਤਲਬ ਹੁਣ ਜੇ 35 ਸਾਲ ਜੇਲ੍ਹ ਤੋਂ ਪਹਿਲਾਂ ਅੱਜ ਇਹ ਕਿਉਂਕਿ 2 ਸਾਲ ਦੀ ਗੱਲ ਹੈ, ਸ਼ਾਇਦ 3-4 ਸਾਲ ਹੋਣਗੇ ਜਦੋਂ ਕਸ਼ਮੀਰ ਸਿੰਘ ਰਿਲੀਜ਼ ਹੋਏ, ਤੇ ਉਹਦੇ ਤੋਂ 35 ਸਾਲ ਪਹਿਲਾਂ ਇਹ ਫਿਰ ਉਹ ਸਰਬਜੀਤ ਸਿੰਘ ਦਾ ਕੇਸ ਦੂਜੇ, ਇਹ ਤਾਂ ਉੱਥੇ ਵਿਦਨ ਕੰਟਰੀ ਬੰਬ ਬਲਾਸਟ ਕਰਵਾਉਂਦੇ ਨੇ। ਸੋ ਉੱਥੋਂ ਕੋਈ ਰੈਂਟਾ ਲੋਕ ਜਾਂ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਉਹਨਾਂ ਨੂੰ ਇਹਨਾਂ ਦਾ ਹੀ ਬੰਦੇ ਇਧਰੋਂ ਜਾ ਕੇ ਉਹਨਾਂ ਦੀ ਆਈਡੀ ਲੈ ਕੇ ਇਹ ਕੰਮ ਕਿਹੜਾ ਇਹਨਾਂ ਨੇ ਨਹੀਂ ਕੀਤਾ ਹੈ, ਇਹ ਕਰਦੇ ਨੇ। ਲੇਕਿਨ ਸਾਨੂੰ ਇਹ ਲੱਗਦਾ ਇੱਕ ਸਵਾਲ ਅਕਸਰ ਸਾਨੂੰ ਪੁੱਛਿਆ ਜਾ ਰਿਹਾ ਕਿ ਵੀ ਕੀ ਭਾਰਤ ਪਾਕਿਸਤਾਨ ਜੰਗ ਦੇ ਆਸਾਰ ਨੇ? ਜੰਗ ਤਾਂ ਮੇਰਾ ਇੱਕ ਨੂੰ ਲਾਈਟਰ ਰੇਂਜ ਸੀ, ਮੈਂ ਕਿਹਾ ਜੀ ਜੇ ਤਾਂ ਹਮਲਾ ਦੂਸਰੇ ਨੇ ਕੀਤਾ ਹੋਏ ਫਿਰ ਤਾਂ ਤੁਸੀਂ ਸ਼ੱਕ ਸਮਝਦੇ ਹੋ ਕਿ ਜੀ ਗੁੱਸਾ ਆਏਗਾ, ਜੇ ਕਰਵਾਇਆ ਹੀ ਆਪ ਹੋਏ ਤੇ ਉਹਨਾਂ ਨੂੰ ਵੀ ਪਤਾ ਹੈ ਵੀ ਅਸੀਂ ਆਪ ਕਰਵਾਇਆ। ਸੋ ਮੈਂ ਕਿਹਾ ਜੀ ਇਹ ਜੰਗ ਵਾਲੀ ਗੱਲ ਉਹਨਾਂ ਨੇ ਮਾਹੌਲ ਉਹ ਕ੍ਰੀਏਟ ਕਰ ਦਿੱਤਾ ਹੈ। ਕਸ਼ਮੀਰ ਇਸ਼ੂ ਪਾਸੇ ਚਲਾ ਗਿਆ, UN ਜਨਰਲ ਅਸੈਂਬਲੀ ਦੀ ਡਿਬੇਟ ਟੋਟਲੀ ਜਿਹੜੀ ਹੈ ਉਹ ਕਰ ਦਿੱਤੀ, ਔਰ ਹੁਣ ਉਹ ਪਾਕਿਸਤਾਨ ਨੂੰ ਫਰਦਰ ਜਿਹੜਾ ਉਹਨਾਂ ਨੇ ਉਹ ਕਹਿ ਵੀ ਰਹੇ ਨੇ ਕਿ ਜੀ ਅਸੀਂ ਇੰਟਰਨੈਸ਼ਨਲੀ ਆਈਸੋਲੇਟ ਕਰਾਂਗੇ। ਹੁਣ ਇੰਟਰਨੈਸ਼ਨਲੀ ਆਈਸੋਲੇਟ ਕਰਨ ਦਾ ਪਹਿਲਾਂ ਤਾਂ ਤੁਸੀਂ ਸਾਰੀ ਗੱਲ
ਟੈਰਰਿਜ਼ਮ ਦੇ ਉੱਤੇ ਰੱਖ ਲਈ ਜੀ। ਔਰ ਹੁਣ ਜਿਸ ਅੰਦਾਜ਼ ਦੇ ਵਿੱਚ ਇੰਡਸ ਵਾਟਰ ਟ੍ਰੀਟੀ ਨੂੰ ਹੱਥ ਪਾਇਆ, ਬਲੋਚਿਸਤਾਨ ਦਾ ਇਸ਼ੂ ਸਾਹਮਣੇ ਸੀ, ਉਹ ਉਹਨਾਂ ਨੇ ਪੂਰਾ ਉਹ ਗੋ ਹੈਡ ਕਰਨਗੇ। ਉਹਨਾਂ ਦੀ ਪਾਲਿਸੀਜ਼ ਅਨਫੋਰਚੂਨੇਟਲੀ ਹੋਰਨਾਂ ਦੀ ਤਰ੍ਹਾਂ ਐਡਹੌਕਿਜ਼ਮ ਨਹੀਂ ਹੈ, ਜਿਹੜਾ ਕਿ ਹੁਣ ਤੱਕ ਮੈਂ ਵਿਦ ਰਿਸਟੇਨ ਇਹ ਕਹਿਣਾ ਚਾਹੁੰਦਾ ਕਿ ਵੀ ਜਿਹੜਾ ਪਾਰਟ ਈਵਨ ਸਾਡੇ ਮਾਮਲੇ 'ਚ ਵੀ, ਸਿੱਖ ਕੌਮ ਦੇ ਵੀ, ਅਸੀਂ ਕਈ ਵਾਰ ਜਦੋਂ ਜਜ਼ਬਾਤ ਹੁੰਦਾ ਤੇ ਅਸੀਂ ਇੱਕਦਮ ਉਭਰਦੇ ਹਾਂ ਔਰ ਪੂਰਾ ਜੋਸ਼ੋ ਖਰੋਸ਼ ਹੁੰਦਾ, ਫਿਰ ਬਹੁਤ ਜਲਦੀ ਉਹ ਸਭ ਗਾਇਬ ਹੋ ਜਾਂਦਾ। ਫਿਰ ਸਾਨੂੰ ਆਮ ਆਦਮੀ ਪਾਰਟੀ 'ਚੋਂ ਹੀ ਲੱਗਣ ਲੱਗਦਾ ਵੀ ਪਤਾ ਨਹੀਂ ਇਹਨਾਂ ਨੇ ਖਾਲਿਸਤਾਨ ਬਣਾ ਕੇ ਦੇ ਦੇਣੇ, ਜੋ ਅੱਜ ਹਾਲ ਹੋਇਆ ਹੋਇਆ। ਔਰ ਕਈ ਸਿਆਣੇ ਪੁੱਛਦੇ ਨੇ ਜੀ ਇਹ ਕੀ ਹੋਇਆ, ਵੀ ਚੰਗੇ ਭਲੇ ਬੰਦੇ ਵੀ, ਮੈਂ ਕਹਿੰਦਾ ਜੀ ਬਸ ਇਹੀ ਹੈ ਕਿ ਸਾਡੀ ਯਾਦਾਸ਼ਤ ਜਿਹੜੀ ਹੈ ਔਰ ਜਿਹੜੀਆਂ ਇਮੋਸ਼ਨਲ ਕੌਮਾਂ ਹੁੰਦੀਆਂ ਨੇ ਉਹਨਾਂ ਦਾ ਫਿਰ ਬਹੁਤ ਵਾਰੀ ਇਹੀ ਹਾਲ ਹੁੰਦਾ ਹੈ। ਲੇਕਿਨ ਜੇ ਅਸੀਂ ਹਿੰਦੂਤਵਾਦੀ ਵਿਚਾਰਧਾਰਾ ਜਾਂ ਇਹਨਾਂ ਨੂੰ ਦੇਖੀਏ ਤੇ ਇਹ 100 ਸਾਲ ਪਹਿਲਾਂ ਸੋਚਣ ਵਾਲੇ ਲੋਕ ਨੇ ਔਰ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਕਿਹਨੂੰ ਕਿੱਥੇ ਵਰਤ ਕੇ ਕਿੱਥੇ ਡੰਪ ਕਰਨੇ, ਕਦੋਂ ਜਿਹੜੇ ਨੇ ਉਹ ਪੈਰ ਫੜਨੇ ਨੇ, ਕਦੋਂ ਗਲੇ ਨੂੰ ਹੱਥ ਪਾਉਣੇ। ਇਹ ਮੁਹਾਰਤ ਹੈ ਇਹਨਾਂ ਦੀ ਔਰ 1000 ਸਾਲ ਦੀ ਗੁਲਾਮੀ 'ਚ ਵੀ ਇਹਨਾਂ ਟ੍ਰੇਡਸ ਨਾਲ ਹੀ ਸਰਵਾਈਵ ਕੀਤੇ ਨੇ। ਸੋ ਉਹਨਾਂ ਨੇ ਇੱਕ ਪਾਸੇ ਤਾਂ ਇਹ ਮੁੱਦੇ ਬਲੋਚਿਸਤਾਨ ਨੂੰ ਵੀ ਲਗਾਤਾਰਤਾ ਨਾਲ ਹੁਣ ਅੱਗੇ ਚੁੱਕਣਗੇ। ਇੰਡਸ ਵਾਟਰ ਟ੍ਰੀਟੀ ਸਕ੍ਰੈਪ ਕਰਨਾ ਯੂਨੀਲੇਟਰਲੀ ਇਹਨਾਂ ਦੇ ਵੱਸ 'ਚ ਨਹੀਂ ਹੈ, ਉਹ ਤਾਂ ਫਿਰ ਨਿਊਕਲੀਅਰ ਵਾਰ ਤੱਕ ਗੱਲ ਚਲੀ ਜਾਏਗੀ। ਪਰ ਇਹ ਜਿਹੜੀਆਂ ਖਬਰਾਂ ਜਦੋਂ ਅਸੀਂ ਇਹ ਮੋਸਟ ਫੇਵਰਡ ਨੇਸ਼ਨ ਵਾਲਾ ਤਾਂ ਮੋਰ ਸਿੰਬੋਲਿਕ ਪਾਰਟ ਤੋਂ ਬਾਅਦ ਮੈਂ ਦੂਸਰਾ ਪਾਰਟ ਇਹ ਦੇਖਦਾ ਕਿ ਹਾਲਾਂਕਿ ਇਸ ਵੇਲੇ ਜਿਹੜੀ ਪ੍ਰੈਜ਼ੈਂਟਲੀ ਟ੍ਰੇਡ ਹੈ, ਬਾਇਲੇਟਰਲ ਟ੍ਰੇਡ ਬਿਟਵੀਨ ਇੰਡੀਆ ਐਂਡ ਪਾਕਿਸਤਾਨ stood at 2.61 billion in 2015-16 with Indian exports at 2.61 billion। ਹੁਣ ਭਾਰਤ ਜਿਹੜਾ 2.61 ਬਿਲੀਅਨ ਡਾਲਰ ਦਾ ਸਟਫ ਐਕਸਪੋਰਟ ਕਰਦਾ ਹੈ ਪਾਕਿਸਤਾਨ ਨੂੰ, ਤੇ ਪਾਕਿਸਤਾਨ ਚੋਂ ਸਿਰਫ 441 ਮਿਲੀਅਨ ਜਿਹੜੀਆਂ ਚੀਜ਼ਾਂ ਨੇ ਉਹ ਆਉਂਦੀਆਂ ਨੇ ਔਰ ਕੁੱਲ ਮਿਲਾ ਕੇ ਇਹ ਟੋਟਲ ਮਰਚੈਂਟਾਈਜ਼ ਟ੍ਰੇਡ 641 ਬਿਲੀਅਨ ਨਾਟ 641 ਮਿਲੀਅਨ ਹੋਣਾ ਮੇਰਾ ਖਿਆਲ ਇਹਨੇ ਕੀਤਾ ਔਰ ਇਹ 30% ਜਿਹੜਾ ਟੌਪ 10 ਇੰਡੀਅਨ ਐਕਸਪੋਰਟ ਚੋਂ ਪਾਕਿਸਤਾਨ ਕਾਟਨ ਲੈਂਦੇ ਨੇ ਉਹਨਾਂ ਤੋਂ, ਬਾਕੀ ਪੋਲੀਪ੍ਰੋਪਿਲੀਨ, ਚਿਕ ਪੀਸ, ਟੋਮੇਟੋਜ਼, ਸ਼ੂਗਰ, ਯਾਰ। ਸੋ ਕੁੱਲ ਮਿਲਾ ਕੇ ਇਹਦੇ ਨਾਲ ਕੋਈ ਇਹ ਨਹੀਂ ਹੈ ਕਿ ਪਾਕਿਸਤਾਨ ਕੋ ਭੁੱਖਾ ਮਰਨ ਲੱਗੇਗਾ। ਆਲਰੇਡੀ ਉਹਦੇ ਚ ਇਹਨਾਂ ਦਾ ਇਹ 2.61 ਬਿਲੀਅਨ ਡਾਲਰ ਐਕਸਪੋਰਟ ਕਰਦੇ ਨੇ ਤਾਂ ਇੰਪੋਰਟ ਸਾਰਾ ਜਿਹੜਾ ਇਹਨਾਂ ਦਾ 441 ਮਿਲੀਅਨ ਹੈ। ਲੇਕਿਨ ਇਹ ਮੈਸੇਜ ਇਹ ਦੇਣਾ ਚਾਹੁੰਦੇ ਨੇ ਕਿ ਜੀ ਅਸੀਂ ਹੁਣ ਤੁਹਾਡੇ ਨਾਲ ਬਿਲਕੁਲ ਨਹੀਂ, ਔਰ ਹਾਲਾਂਕਿ ਦੂਜਾ ਪੱਖ ਜਿਹੜਾ ਮੈਂ ਸਮਝਦਾ ਵੀ ਜਿਹੜਾ ਮੋਰ ਭਾਵੇਂ ਅਸੀਂ ਉਹਦੇ ਤੇ ਇੱਕ ਸੈਗਮੈਂਟ ਵੀ ਕੀਤਾ ਇੰਡਸ ਵਾਟਰ ਟ੍ਰੀਟੀ ਤੇ, ਲੇਕਿਨ ਇਹਨਾਂ ਨੇ ਇਸ ਮੁੱਦੇ ਨੂੰ ਹੁਣ ਕੱਲਾ ਇੱਕ ਪਾਰਟ ਤੱਕ ਨਹੀਂ ਰਹਿਣ ਦੇਣਾ। ਇਹਨਾਂ ਨੇ ਕਸ਼ਮੀਰੀਆਂ ਨੂੰ ਵੀ ਪਾਕਿਸਤਾਨ ਦੇ ਗਲ ਪਾਉਣ ਦੀ ਲਾਈਨ ਰੱਖੀ ਹੋਈ ਹੈ ਔਰ ਉਹਦੀ ਖਬਰ ਜਿਹੜੀ ਕਿ ਅੱਜ ਜੰਮੂ ਕਸ਼ਮੀਰ ਸੈਕਸ਼ਨ 'ਚ ਸੀ ਕਿ ਸੈਂਟਰ ਟੂ ਜੰਮੂ ਐਂਡ ਕਸ਼ਮੀਰ ਸੁਜੈਸਟ ਵੇਜ਼ ਟੂ ਫੁਲੀ ਟੈਪ ਰਿਵਰਸ ਫਲੋਇੰਗ ਇਨਟੂ ਪਾਕਿਸਤਾਨ। ਹੁਣ ਇਹਨਾਂ ਨੇ ਜੰਮੂ ਔਰ ਇਹ ਖਬਰ ਹੈ कि amid heightened tension between India and Pakistan, the central government has sought a detailed report from Jammu and Kashmir to suggest ways and means for maximum exploitation of water of three large western rivers falling under the World Bank brokered 1960 Indus Water Treaty between the two countries। ਹੁਣ ਜੋ ਕਸ਼ਮੀਰ 'ਚ ਚੱਲ ਰਿਹਾ ਹੈ ਉਸ ਦਾ ਕੋਈ ਰੈਜ਼ੋਲੂਸ਼ਨ ਕਰਨ ਦੀ ਥਾਂ ਤੇ ਕਿ ਭਾਈ ਤੁਸੀਂ ਜਿੱਥੇ ਹਿਊਮਨ ਲਾਈਫ, ਹਿਊਮਨ ਬਲੱਡ ਇਹਨਾਂ ਤੁਸੀਂ ਚੀਪ ਬਣਾਇਆ ਹੋਇਆ, ਉਹਦੇ ਬਾਰੇ ਕੋਈ ਫਰਦਰ ਸਟੈਪ ਨਹੀਂ। ਰਾਜਨਾਥ ਸਿੰਘ ਗਿਆ ਉੱਥੇ ਜਾ ਕੇ ਜਿਹੜੀਆਂ ਨੇ ਉਹ ਬੜੀਆਂ ਮਿੱਠੀਆਂ ਗੱਲਾਂ ਕੀਤੀਆਂ, ਕੋਈ ਫਾਲੋ ਅਪ ਨਹੀਂ ਹੈ ਅਦਰ ਦੈਨ ਕਿ ਜੀ ਅਸੀਂ ਫੰਡ ਰਿਲੀਜ਼ ਕਰ ਦਿੱਤਾ ਨੇ 10,000 SPO ਭਰਤੀ ਕਰੋ ਮੁਖਬਰ, ਔਰ ਉਹ ਮੁਖਬਰੀ ਕਰਨਗੇ ਕਸ਼ਮੀਰੀਆਂ ਨੂੰ ਮਰਵਾਉਣ ਲਈ। ਔਰ ਇਧਰ ਉਹਨਾਂ ਨੇ ਇੱਕਦਮ, ਔਰ ਇਹ ਇੱਕ ਹਫ਼ਤੇ ਦੀਆਂ ਡਿਵੈਲਪਮੈਂਟਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਜੰਮੂ ਕਸ਼ਮੀਰ ਸਰਕਾਰ ਨੂੰ ਕਿਹਾ ਕਿ ਜੀ ਵੀ the center has asked the Jammu and government to explain within 1 week the scope of enhanced power generation and irrigation from these rivers which flow into Pakistan through the state। ਇੱਕ ਹਫ਼ਤੇ ਦੇ ਵਿੱਚ ਵੀ ਜਵਾਬ। ਇਹ ਐਮਰਜੈਂਸੀ ਹੈ, ਜਿਹੜੇ ਮਰ ਰਹੇ ਨੇ ਜਾਂ ਉੱਥੇ ਕੀ ਹੋਇਆ ਇਹ ਕੋਈ ਅਹਿਮੀਅਤ ਨਹੀਂ ਰੱਖਦਾ। ਔਰ ਇਹ we received a communication from the union government on Monday evening to suggest widened scope for exploitation of rivers on which Pakistan has exclusive rights under the Indus Water Treaty, a senior state government official told the Tribune। ਹੁਣ ਉਹ ਕਹਿੰਦੇ ਨੇ ਜੀ ਕਿ ਜਿਹਦੇ ਤੇ ਆਲਰੇਡੀ ਮੰਨਿਆ ਹੋਇਆ ਉਹਨਾਂ ਨੂੰ ਕਹਿ ਰਹੇ ਨੇ ਇਹਦੇ ਤੇ ਐਕਸਪੀਡਾਈਟ ਕਰੋ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ
ਇੰਡੀਆ ਆਲਰੇਡੀ ਉੱਥੇ ਜਿਹੜਾ ਉੜੀ ਅਟੈਕ ਤੋਂ ਬਾਅਦ ਇਹ ਇਸ਼ੂ ਬੜਾ ਭਖਿਆ ਹੋਇਆ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਪਾਕਿਸਤਾਨ ਜਿਹੜਾ ਉਸ ਨੂੰ ਉਸ ਦੇ ਭਾਵੇਂ ਹੱਕ ਨੇ ਇਹਦੇ ਉੱਤੇ ਲੇਕਿਨ ਹੁਣ ਉਹਨਾਂ ਨੇ ਫੋਲੋਇੰਗ ਦਾ ਮੀਟਿੰਗ J&K ਗਵਰਨਮੈਂਟ ਵਾਸ ਆਸਕਡ ਟੂ ਸਬਮਿਟ ਦਾ ਡੀਟੇਲਡ ਰਿਪੋਰਟ within a week under the Indus Water Treaty. An official said J&K can't store water on the main rivers, but it can generate unlimited hydropower from run of the river power plants. ਹੁਣ ਉਹ ਸਟੋਰ ਕਰ ਨਹੀਂ ਸਕਦਾ ਪਰ ਇਹ ਇਹਨਾਂ ਨੂੰ ਕਹਿ ਰਹੇ ਨੇ ਜੀ ਕਿ ਦੱਸੋ ਕਿ ਅਸੀਂ ਹੋਰ ਕਿਵੇਂ ਇਹਨਾਂ ਨੂੰ ਅੱਗੋਂ ਚੋਕ ਕਰ ਸਕਦੇ ਹਾਂ। ਇੰਟੈਂਟ ਜਿਹੜੀ ਹੈ ਇਸ ਦੀ ਇਹੀ ਹੈ ਲੈ ਕੇ ਈਵਨ ਪਾਕਿਸਤਾਨ ਦੇ ਜਿਹੜੇ ਫੋਰਨ ਸਰਤਾਜ ਅਜ਼ੀਜ਼ ਨੇ ਉਹਨਾਂ ਦੇ ਐਡਵਾਈਜ਼ਰ ਫੋਰਨ ਮਿਨਿਸਟਰੀ ਦੇ ਉਹਨਾਂ ਨੇ ਕਿਹਾ ਜੀ ਅਸੀਂ ਜੇ ਇੰਡੀਆ ਫਲਾਊਟ ਕਰਦਾ ਇਹ ਸਾਰੇ ਨੂੰ ਇੰਡਸ ਵਾਟਰ ਟ੍ਰੀਟੀ ਨੂੰ ਤੇ ਅਸੀਂ ਜਿਹੜਾ ਯੂਨਾਈਟਿਡ ਨੇਸ਼ਨਸ ਤੱਕ ਪਹੁੰਚ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਠੀਕ ਹੈ ਯੂਨਾਈਟਿਡ ਨੇਸ਼ਨਸ ਨੇ ਅੱਗੇ ਕਿੰਨਾ ਕਰ ਦਿੱਤਾ ਹੈ ਜੋ 17 ਰੈਜ਼ੋਲੂਸ਼ਨ ਕਸ਼ਮੀਰ ਦੇ ਮੁੱਦੇ ਤੇ ਨੇ ਔਰ ਇੰਡੀਆ ਜਿਹੜਾ ਖੁੱਲ੍ਹੇਆਮ ਜੋ ਉੱਥੇ ਚੱਲ ਰਿਹਾ ਹੈ ਬੈਨ ਕੀ ਮੂਨ ਤੋਂ ਇੰਨਾ ਵੀ ਨਹੀਂ ਸਰਿਆ ਵੀ ਆਪਣੀ ਸਪੀਚ ਕਸ਼ਮੀਰ ਦੇ ਮੁੱਦੇ ਦੀ ਇੱਕ ਲਾਈਨ ਹੀ ਪਾ ਦੇ। ਸੋ ਕੁੱਲ ਮਿਲਾ ਕੇ ਜੋ ਭਾਰਤ ਦੀ ਨੀਤੀ ਹੈ ਉਹ ਪਾਕਿਸਤਾਨ ਨੂੰ ਇਧਰੋਂ ਬਲੋਚਿਸਤਾਨ ਰਾਹੀਂ ਇੰਟਰਨਲ ਡਾਈਸੈਂਸ਼ਨ ਕਸ਼ਮੀਰ ਦੇ ਵਿੱਚ ਜ਼ੁਲਮ ਦੀ ਫਰਦਰ ਇੰਤਹਾ ਔਰ ਉਹ ਜਿਵੇਂ ਇਹਨਾਂ ਦੇ ਉਹ ਐਡਵਾਈਜ਼ਰ ਸੋ ਕਾਲਡ ਨੇ ਕਿਹਾ ਜੀ ਇਹਨਾਂ ਦਾ DNA ਟੈਸਟ ਕਰੋ ਸਾਰੇ ਹੀ ਮਾਰ ਦਿਓ ਆਉਣ ਵਾਲੇ ਦਿਨਾਂ 'ਚ ਹੋਰ ਵੀ ਵਰਸਟ ਫਾਰਮ ਦੇ ਵਿੱਚ ਹੋਏਗਾ। ਇਧਰੋਂ ਇਹ ਦੱਸ ਕੇ ਜੀ ਅਸੀਂ ਤਾਂ ਬਿਲਕੁਲ ਹੁਣ ਇਹਨਾਂ ਨੂੰ ਮੋਸਟ ਫੇਵਰਡ ਨੇਸ਼ਨ ਸਟੇਟਸ ਵੀ ਨਹੀਂ ਦੇਣਾ ਪਾਣੀ ਨੂੰ ਐਜ਼ ਏ ਚੋਕਿੰਗ ਵੈਪਨ ਯੂਜ਼ ਕਰਕੇ। ਸੋ ਕੁੱਲ ਮਿਲਾ ਕੇ ਇਹਨਾਂ ਦਾ ਮਕਸਦ ਔਰ ਇਹ ਸਾਰੇ ਨੂੰ ਕਿ ਜੀ ਦੇਖੋ ਅਸੀਂ ਹੁਣ ਔਰ ਜਿਵੇਂ ਪਾਕਿਸਤਾਨੀ ਜਿਹੜੇ ਆਰਟਿਸਟ ਪਲੇ ਕਰਦੇ ਨੇ ਵਿਦਨ ਬੰਬੇ ਜਾਂ ਦੂਜੇ ਉਹਨਾਂ ਦੀ ਫਿਲਮ ਇੰਡਸਟਰੀ ਜਾਂ ਰਾਹਤ ਅਲੀ ਖਾਨ ਵਰਗੇ ਉਹਨਾਂ ਨੂੰ ਉਹ ਦੂਜੇ ਸ਼ਿਵ ਸੈਨਾ ਨਵ ਨਿਰਮਾਣ ਸੈਨਾ ਨੇ ਕਿਹਾ ਵੀ ਚੱਕੋ ਬੋਰੀਆ ਬਿਸਤਰਾ ਛੱਡੋ ਉਹਨਾਂ 'ਚ ਕੁਝ ਜਿਹੜੇ ਨੇ ਆ ਰਹੇ ਨੇ ਸੋ ਇੱਥੇ ਉਹਨਾਂ ਦੀ ਪਾਬੰਦੀ। ਸੋ ਇਹਨੂੰ ਕਹਿੰਦੇ ਨੇ ਕਿ ਵੀ ਬਿਲਕੁਲ ਤੁਸੀਂ ਲੋਕਾਂ 'ਚ ਔਰ ਇਹਨੂੰ ਉਹਨਾਂ ਨੇ ਫਿਰ ਪਲੇ ਕਰਨਾ ਟੂ ਦਾ ਹਿਲਟ ਯੂਪੀ ਇਲੈਕਸ਼ਨਾਂ 'ਚ ਕੇਰਲਾ 'ਚ ਪੰਜਾਬ 'ਚ ਔਰ 2-2.5 ਸਾਲ ਰਹਿ ਗਏ ਨੇ ਔਰ ਮੈਂ ਸਮਝਦਾ ਵੀ ਇਹ ਸਾਰੇ ਦੇ ਵਿੱਚ ਘੱਟੋ ਘੱਟ ਹੁਣ ਤਾਂ ਭਾਵੇਂ ਬਿਮਾਰੀ ਨਾਲ ਲੰਮਾ ਪੈ ਗਿਆ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਜਿਹੜਾ RSS ਦਾ ਮਾਰਿਆ ਗਿਆ ਉਸ ਦੀ ਕਿਰਿਆ ਦੀ ਕੋਈ ਰਸਮ ਸੀ ਉੱਥੇ ਉਹ ਕਹਿੰਦੇ ਜੀ ਹੁਣ ਬਿਮਾਰ ਹੋ ਗਿਆ ਸਾਰੇ ਪ੍ਰੋਗਰਾਮ ਕੈਂਸਲ ਕਰਤੇ ਨੇ। ਪਰ ਕੱਲ ਉਹਨੇ ਇੱਕ ਗੱਲ ਬਾਦਲ ਨੇ ਜ਼ਰੂਰ ਚੰਗੀ ਕਹੀ ਉਹਨੇ ਕਿਹਾ ਜੀ ਜਿਹੜਾ ਕੋਈ ਵੀ ਜੰਗ ਹੈ ਭਾਰਤ ਪਾਕਿਸਤਾਨ 'ਚ ਉਹ ਸਾਡੇ ਦੋਨਾਂ ਪੰਜਾਬਾਂ ਦਾ ਹੀ ਨੁਕਸਾਨ ਕਰੇਗਾ ਔਰ ਇਹ ਜੰਗ ਨਹੀਂ ਹੋਣਾ। ਚਲੋ ਘੱਟੋ ਘੱਟ ਉਹਨਾਂ ਨੂੰ ਇੰਨੀ ਕੁ ਤਾਂ ਸਮਝ ਆਈ ਹੈ ਵੀ ਇਹ ਹਿੰਦੂਤਵੀ ਕਿੱਧਰ ਨੂੰ ਲਿਜਾ ਰਹੇ ਨੇ। ਸੋ ਪਾਕਿਸਤਾਨ ਦੇ ਵਿੱਚ ਇਸ ਵੇਲੇ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਪਰ ਪਾਕਿਸਤਾਨ ਦਾ ਮੀਡੀਆ ਕਾਫੀ ਵਾਈਬ੍ਰੈਂਟ ਮੀਡੀਆ ਹੈ ਉਹ ਸਾਰੇ ਇਹਨਾਂ ਇਸ਼ੂਜ਼ ਨੂੰ ਹੁਣ ਚੁੱਕਦੇ ਨੇ ਡਿਸਕਸ ਵੀ ਕਰਦੇ ਨੇ ਔਰ ਇਹ ਸਾਰੀ ਸਿਚੁਏਸ਼ਨ ਚੋਂ ਪਹਿਲੀ ਵਾਰ ਜਿਹੜਾ ਖਾਲਿਸਤਾਨ ਦਾ ਇਸ਼ੂ ਹੈ ਉਹ ਵੀ ਇੱਕ ਇੰਪੋਰਟੈਂਟ ਇਸ਼ੂ ਬਣਿਆ ਮੀਡੀਆ ਦੇ ਹਵਾਲੇ ਨਾਲ ਔਰ ਜਿਹੜੀ ਸ਼ੁਰੂਆਤ ਡੇਲੀ ਪਾਕਿਸਤਾਨ ਦੇ ਇੰਟਰਵਿਊ ਦੇ ਨਾਲ ਸ਼ੁਰੂ ਹੋਈ ਇਹ ਜਿਹੜਾ ਰੱਥ ਹੈ ਪੂਰੀ ਖਾਲਿਸਤਾਨ ਦੀ ਗੱਲ ਦਾ ਇਸ ਵੇਲੇ ਪਾਕਿਸਤਾਨ ਦੇ ਮੀਡੀਆ ਦੇ ਸਾਰੇ ਸਰਕਲਸ ਦੇ ਵਿੱਚ ਘੁੰਮ ਰਿਹਾ ਔਰ ਇਸ ਦਾ ਅਸੀਂ ਜ਼ਿਕਰ ਵੀ ਕਰਾਂਗੇ ਜੀ ਡਾਕਟਰ ਸਾਹਿਬ ਇੱਥੇ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।